ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਡੀਓ, ਜਿਸ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਗੁਰੂਆਂ ਦੀ ਧਰਤੀ ਪੰਜਾਬ ਅੱਜ ਬਾਦਲ ਟੱਬਰ ਦੀ ਨਿੱਜੀ ਜਗੀਰ ਬਣੀ ਹੋਈ ਹੈ। ਪੰਜਾਬ ਦੀ ਧਰਤੀ ਤੋਂ ਕੋਈ ਖੈਰੀਅਤ ਸੁਖ ਸਾਨ ਦੀ ਖਬਰ ਦੀ ਥਾਂ ਡਰਗ ਮਾਫੀਆ, ਸਿੱਖਾਂ ਤੇ ਜ਼ੁਲਮ, ਸਾਧ ਬਾਬਿਆਂ ਦੀ ਪੁਸ਼ਤ ਪਨਾਈ ਅਤੇ ਜੇਲ੍ਹਾਂ ਵਿੱਚ ਪਿਛਲੇ 19-20 ਸਾਲਾਂ ਤੋਂ ਬੰਦ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤੀ ਜਾ ਰਹੀ ਭੁੱਖ ਹੜਤਾਲ ਵਰਗੀਆਂ ਖਬਰਾਂ ਹੀ ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਹਨ। ਟੀਵੀ 84 ਰਾਹੀਂ ਸਾਡਾ ਯਤਨ ਹੁੰਦਾ ਹੈ ਕਿ ਅਸੀਂ ਜਿੱਥੇ ਸਿੱਖ ਕੌਮ ਅਤੇ ਪੰਜਾਬ ਨਾਲ ਵਾਪਰ ਰਹੇ ਘਟਨਾਕ੍ਰਮ ਬਾਰੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਈਏ, ਉੱਥੇ ਇਸ ਸਥਿਤੀ ਨੂੰ ਬਦਲਣ ਲਈ ਯਤਨਸ਼ੀਲ ਜਥੇਬੰਦੀਆਂ ਅਤੇ ਵਿਅਕਤੀਆਂ ਦੀ ਵੀ ਹੌਸਲਾ ਅਫਜ਼ਾਈ ਕਰੀਏ। ਇਹਨਾਂ ਉਪਰੋਕਤ ਮੁੱਦਿਆਂ ਤੇ ਅੱਜ ਅਸੀਂ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅਕਾਲੀ ਦਲ ਪੰਜ ਪ੍ਰਧਾਨੀ ਦੇ ਐਕਟਿੰਗ ਪ੍ਰੈਜ਼ੀਡੈਂਟ ਸਰਦਾਰ ਹਰਪਾਲ ਸਿੰਘ ਚੀਮਾ, ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਪੰਜਾਬ ਦੇ ਵਿੱਚ ਵੱਖ-ਵੱਖ ਸਿੱਖ ਮੁੱਦਿਆਂ ਤੋਂ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਅਸੀਂ ਡਰਗ ਮਾਫੀਆ ਦੇ ਹਵਾਲੇ ਨਾਲ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਪੰਜਾਬ ਵਿੱਚ ਸਾਬਕਾ ਡੀਐਸਪੀ ਪੁਲਿਸ ਜਗਦੀਸ਼ ਭੋਲਾ, ਜੋ ਕਿ ਡਰਗ ਮਾਫੀਆ ਦਾ ਸਰਗਨਾ ਹੈ, ਉਸ ਵੱਲੋਂ ਕੀਤੇ ਗਏ ਇੰਕਸ਼ਾਫ ਕਾਫੀ ਚਰਚਾ ਵਿੱਚ ਰਿਹਾ। ਇਹਨਾਂ ਇੰਕਸ਼ਾਫ ਵਿੱਚ 2-3 ਮੰਤਰੀਆਂ ਦੇ ਨਾਮ ਵੀ ਸਾਹਮਣੇ ਆਏ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਅਸਲ ਦੋਸ਼ੀਆਂ ਨੂੰ ਫੜਨ ਵਿੱਚ ਕੋਈ ਦਿਲਚਸਪੀ ਰੱਖੇਗੀ? ਇਸ ਬਾਰੇ ਜਾਣਕਾਰੀ ਦਿਓ। ਨਹੀਂ ਜੀ, ਬਿਲਕੁਲ ਨਹੀਂ। ਅਸੀਂ ਇਹ ਸਮਝਦੇ ਹਾਂ ਕਿ ਅਸੀਂ ਕਾਫੀ ਚਿਰ ਤੋਂ ਹੀ ਇਸ ਗੱਲ ਦਾ ਰੌਲਾ ਪਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿੰਨੀ ਵੀ ਡਰੱਗ ਸਪਲਾਈ ਹੋ ਰਹੀ ਆ ਔਰ ਬਾਹਰੋਂ ਡਰੱਗ ਆ ਰਹੀ ਆ, ਉਹਦੇ ਪਿੱਛੇ ਜਿਹੜੇ ਪੰਜਾਬ ਦੀਆਂ ਆਲਮੋਸਟ ਜਿਹੜੀਆਂ ਦੋ ਵੱਡੀਆਂ ਪਾਰਟੀਆਂ ਨੇ, ਦੋ ਤਿੰਨ, ਸ਼੍ਰੋਮਣੀ ਅਕਾਲੀ ਦਲ, ਬਾਦਲ, ਕਾਂਗਰਸ ਤੇ ਉਹ, ਇਹਨਾਂ ਦੇ ਜਿਹੜੇ ਵੱਡੇ ਆਗੂ ਨੇ ਉਹ ਇਹਨਾਂ ਦੀ ਪੁਸ਼ਤ ਅਪਨਾਈ ਕਰ ਰਹੇ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਪੱਕੇ ਤੌਰ ਦੇ ਉੱਤੇ ਸਾਹਮਣੇ ਆ ਚੁੱਕੀ ਆ। ਅੰਮ੍ਰਿਤਸਰ ਤੋਂ ਬਿੱਟੂ ਔਲਖ ਦੇ ਨਾਲ ਫੜਨਾ ਕਿ ਮੰਨ ਲਓ ਜਿਹੜੀਆਂ ਇਹ ਜਥੇਬੰਦੀਆਂ ਦੇ ਆਗੂ ਨੇ ਇਹ ਇਹਦੇ ਪਿੱਛੇ ਨੇ। ਮੈਂ ਨਹੀਂ ਸਮਝਦਾ ਹੈਗਾ ਕਿ ਪੁਲਿਸ ਆ ਜਿਹੜੀ ਇਹਦੇ ਪਿੱਛੇ ਇੱਕ ਠੀਕ ਤਰੀਕੇ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਕਰੂਗੀ। ਹਾਂਜੀ, ਇਹ ਡਰੱਗ ਦਾ ਜਿੰਨਾ ਵੀ ਪੈਸਾ ਆ, ਇਹ ਚੋਣਾਂ ਦੇ ਵਿੱਚ, ਵੋਟਾਂ ਦੀ ਰਾਜਨੀਤੀ ਦੇ ਵਿੱਚ, ਵੋਟਾਂ ਨੂੰ ਪਰਚੇਜ਼ ਕਰਨ ਦੇ ਲਈ, ਲੋਕਾਂ ਨੂੰ ਖਰੀਦਣ ਦੇ ਲਈ, ਇਹ ਕਾਫੀ ਚਿਰਾਂ ਤੋਂ, ਕਾਫੀ ਲੰਬੇ ਸਮੇਂ ਤੋਂ ਹੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਆ ਇਹ ਯੂਜ਼ ਕਰ ਰਹੀਆਂ ਨੇ। ਅਸੀਂ ਬਹੁਤ ਇਹਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਨੇ ਬਹੁਤ ਜ਼ਿਆਦਾ 5-4 ਸਾਲਾਂ ਤੋਂ ਅਸੀਂ ਇਸ ਗੱਲ ਦਾ ਰੌਲਾ ਪਾਇਆ ਸੀਗਾ, ਪਰ ਕਦੀ ਕਿਸੇ ਨੇ ਸਾਡੀ ਗੱਲ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਹਾਈ ਕੋਰਟ ਦੇ ਵਿੱਚ ਰਿਟਾਂ ਵੀ ਇਸ ਗੱਲ ਦੇ ਲਈ ਪਾਈਆਂ ਹੋਈਆਂ ਨੇ। ਮੁੜ ਕੇ ਨਸ਼ਾ ਵਿਰੋਧੀ ਮੰਚ ਬਣਾਇਆ, ਡੀਜੀਪੀ ਸ਼ਸ਼ੀ ਕਾਂਤ ਨੂੰ ਵੀ ਅੱਗੇ ਲੱਗੇ, ਅਸੀਂ ਉਹਨਾਂ ਦਾ ਸਹਿਯੋਗ ਦਿੱਤਾ। ਔਰ ਇਹ ਗੱਲ ਹੈ ਜਿਹੜੀ ਹੁਣ ਪੂਰੇ ਤਰੀਕੇ ਦੇ ਨਾਲ ਸਾਹਮਣੇ ਆ ਰਹੀ ਹੈ ਕਿ ਇਹ ਸਾਰੀ ਡਰੱਗ ਜਿੰਨੀ ਵੀ ਸਪਲਾਈ ਹੁੰਦੀ ਆ ਉਹਦੇ ਪਿੱਛੇ ਕਿਸੇ ਨਾ ਕਿਸੇ ਡਾਇਰੈਕਟ ਐਂਡ ਇਨਡਾਇਰੈਕਟ ਤੌਰ ਦੇ ਉੱਤੇ ਇਹ ਰਾਜਨੀਤਿਕ ਪਾਰਟੀਆਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਇਹਦੇ ਪਿੱਛੇ ਇਹਦੀ ਪੁਸ਼ਤ ਅਪਨਾਈ ਕਰਦੀ ਹੈ ਜੀ। ਹਾਂਜੀ, ਬਿਲਕੁਲ। ਹਾਂਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੋਸਟਲੀ ਜਿਹੜੇ ਇਹ ਡਰੱਗਸ ਆ ਚੋਣਾਂ ਵੇਲੇ ਵਰਤੇ ਜਾਂਦੇ ਨੇ, ਜਿਸ ਤਰ੍ਹਾਂ 2014 ਦੀਆਂ ਚੋਣਾਂ ਵੀ ਆ ਰਹੀਆਂ ਨੇ, ਇਸ ਸੰਬੰਧੀ ਤੁਸੀਂ ਪਿਛਲੇ ਦਿਨੀ ਇਸ ਡਰੱਗ ਇਸ਼ੂ ਸੰਬੰਧੀ ਤੁਸੀਂ ਇੱਕ ਡੈਲੀਗੇਸ਼ਨ ਦੇ ਨਾਲ ਸਾਬਕਾ ਡੀਜੀਪੀ ਪੁਲਿਸ ਸ਼ਸ਼ੀ ਕਾਂਤ ਜੀ ਨਾਲ ਸ਼ਾਮਿਲ ਹੋ ਕੇ ਦਿੱਲੀ ਇਲੈਕਸ਼ਨ ਕਮਿਸ਼ਨਰ ਨੂੰ ਮਿਲੇ। ਉਹਨਾਂ ਨੇ ਤੁਹਾਨੂੰ ਇਸ ਸੰਬੰਧੀ ਕੀ ਭਰੋਸਾ ਦਿੱਤਾ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਦੇਖੋ, ਉਹਨਾਂ ਨੇ ਇਹ ਗੱਲ ਸਾਨੂੰ, ਅਸੀਂ ਡਿਪਟੀ ਇਲੈਕਸ਼ਨ ਕਮਿਸ਼ਨਰ ਆ ਜਿਹੜਾ ਡਾਕਟਰ ਸ਼ੁਕਲਾ, ਲੋਕ ਸ਼ੁਕਲਾ, ਉਹਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਸੀ। 1 ਘੰਟਾ ਸਾਡੀ ਉਹਨਾਂ ਦੇ ਨਾਲ ਮੀਟਿੰਗ ਹੋਈ ਆ। ਡੈਲੀਗੇਸ਼ਨ ਦੇ ਵਿੱਚ ਮੇਜਰ ਜਨਰਲ ਕਰਤਾਰ ਸਿੰਘ ਗਿੱਲ, ਗੁਰਤੇਜ ਸਿੰਘ IAS, ਸ਼ਸ਼ੀ ਕਾਂਤ, ਸਰਦਾਰ ਬਲਦੀਪ ਸਿੰਘ ਅਤੇ ਮੈਂ ਸ਼ਾਮਲ ਸੀਗਾ। ਸਾਨੂੰ ਉਹਨਾਂ ਨੇ ਇੱਕ ਗੱਲ ਦਾ ਪੂਰਾ ਭਰੋਸਾ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇੰਡੀਆ ਦਾ, ਉਹ ਇਸ ਗੱਲ ਨੂੰ ਬਹੁਤ ਜ਼ਿਆਦਾ ਸੀਰੀਅਸ ਤੌਰ ਦੇ ਉੱਤੇ ਲੈ ਰਿਹਾ ਹੈ। ਪਿਛਲੀਆਂ ਚੋਣਾਂ ਤੋਂ ਲੈ ਕੇ ਜਿਹੜੀਆਂ MLA ਦੀਆਂ, ਅਸੈਂਬਲੀਜ਼ ਦੀਆਂ ਹੋਈਆਂ, ਅਸੀਂ ਆਪਣੀ ਰਿਪੋਰਟ ਹੈ ਉਹ PM ਨੂੰ ਵੀ ਦਿੱਤੀ ਹੈ ਇਸ ਸੰਬੰਧ ਦੇ ਵਿੱਚ। ਔਰ ਅਸੀਂ ਇਹਨੂੰ ਸੀਰੀਅਸ ਤੌਰ ਦੇ ਉੱਤੇ ਲੈ ਰਹੇ ਹਾਂ ਕਿ ਜਿਹੜਾ ਡਰੱਗ ਦਾ ਪੈਸਾ ਜਾਂ ਡਰੱਗ ਹੈ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਯੂਜ਼ ਹੋ ਰਿਹਾ। ਉਹਨਾਂ ਨੇ ਸਾਨੂੰ 2-3 ਚੀਜ਼ਾਂ ਜਿਹੜੀਆਂ ਗਈਆਂ, ਉਹਨਾਂ ਨੇ ਕਿਹਾ ਵੀ ਇੱਕ ਤਾਂ ਅਸੀਂ ਹੈਲਪਲਾਈਨ ਹੈ ਜਿਹੜੀ ਉਹ ਬਣਾ ਰਹੇ ਹਾਂ, ਜੋ ਜਿਹੜੀ ਵੀ ਸਟੇਟ ਦੇ ਵਿੱਚ ਹੋਣਾ ਉਹਦੇ ਵਿੱਚ ਅਸੀਂ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਹੈਲਪਲਾਈਨ ਦੇ ਰਹੇ ਹਾਂ। ਔਰ ਨਾਲ ਦੀ ਨਾਲ ਇਲੈਕਸ਼ਨ ਕਮਿਸ਼ਨ ਉੱਥੇ ਬੈਠ ਕੇ ਉਸ ਹੈਲਪਲਾਈਨ ਨੂੰ ਮਤਲਬ ਨੇੜੇ ਤੋਂ ਦੇਖੇਗਾ ਔਰ ਜਿੱਥੇ ਵੀ ਸ਼ਿਕਾਇਤਾਂ ਆਉਣਗੀਆਂ, ਜਿੱਥੇ ਕਿ ਡਰੱਗ ਸਪਲਾਈ ਹੁੰਦੀ ਆ ਜਾਂ ਕੋਈ
ਪੈਸਾ ਸਪਲਾਈ ਹੁੰਦਾ ਉਹਨੂੰ ਫੜਾਂਗੇ। ਦੂਜੇ ਨੰਬਰ ਦੇ ਉੱਤੇ ਅਸੀਂ ਆਪਣੇ ਤੌਰ ਤੇ ਉਹਨਾਂ ਕੋਲ 2-3 ਡਿਮਾਂਡਸ ਰੱਖੀਆਂ ਸੀਗੀਆਂ। ਉਹਨਾਂ ਨੂੰ ਅਸੀਂ ਇਹ ਗੱਲ ਕਹੀ ਸੀ ਕਿ ਹਰੇਕ ਸਟੇਟ ਦੇ ਵਿੱਚ ਇੱਕ ਜਿਹੜਾ ਕਮਿਸ਼ਨ ਹੈ, ਰਿਟਾਇਰਡ IAS IPS ਅਫਸਰ, ਜਿਹੜੇ ਐਕਸ ਸਰਵਿਸਮੈਨ ਨੇ, ਮੇਜਰ ਜਨਰਲ, ਮਿਲਟਰੀ ਦੇ ਆਫੀਸਰ, ਹੋਰ EMPLOYEES ਜਿਹੜੇ ਉਹਨਾਂ ਦਾ ਇੱਕ ਜਿਹੜੇ ਨਾਨ ਪੋਲੀਟੀਕਲ ਨੇ, ਜਿਹੜੇ ਕਿਸੇ ਵੀ ਪੋਲੀਟੀਕਲ ਪਾਰਟੀਆਂ ਦੇ ਨਾਲ ਨਹੀਂ ਜੁੜੇ ਹੋਏ, ਇੱਕ ਸਮਾਜ ਸੇਵਾ ਦਾ ਕੰਮ ਕਰਦੇ ਆ, ਉਹਨਾਂ ਦਾ ਇੱਕ ਕਮਿਸ਼ਨ ਤੁਹਾਨੂੰ ਬਣਾਉਣਾ ਚਾਹੀਦਾ। ਇੱਕ ਕਮੇਟੀ ਹਰੇਕ ਸਟੇਟ ਦੇ ਵਿੱਚ ਬਣਾਉਣੀ ਚਾਹੀਦੀ ਆ ਔਰ ਉਹ ਜਿਹੜੀ ਕਮੇਟੀ ਹੈ ਉਹ ਸਿੱਧੀ ਇਲੈਕਸ਼ਨ ਕਮਿਸ਼ਨ ਨੂੰ ਮਤਲਬ ਜਵਾਬਦੇਹ ਹੋਵੇ ਔਰ ਉਹ ਕਮੇਟੀ ਨੂੰ ਮਤਲਬ ਜਿਹੜੀਆਂ ਸ਼ਿਕਾਇਤਾਂ ਆਉਣੀਆਂ ਚਾਹੀਦੀਆਂ ਤਾਂ ਕਿ ਉਹ ਕਮੇਟੀ ਹੈ ਜਿਹੜੀ ਆਪ ਉੱਥੇ ਜਾ ਕੇ ਦੇਖ ਸਕੇ ਕਿ ਜਿਹੜੀ ਸਟੇਟ ਦੀ ਪੁਲਿਸ ਹੈ ਜਾਂ ਸਟੇਟ ਦੀ ਜਿਹੜੀ ਮਸ਼ੀਨਰੀ ਆ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਸ਼ਿਕਾਇਤਾਂ ਨੂੰ ਲੈ ਕੇ ਮਤਲਬ ਪ੍ਰੋਪਰ ਕੰਮ ਕਰਦੀ ਹੈ ਕਿ ਨਹੀਂ ਕਰਦੀ। ਕਿਉਂਕਿ ਸ਼ਿਕਾਇਤਾਂ ਦਾ ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ ਸ਼ਿਕਾਇਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਸ਼ਿਕਾਇਤਾਂ ਤਾਂ ਆਉਂਦੀਆਂ ਔਰ ਕਮਿਸ਼ਨ ਨੂੰ ਜਾਂਦੀਆਂ ਵੀ ਆ, ਪਰ ਕਮਿਸ਼ਨ ਕੰਮ ਕਿਹਨਾਂ ਤੋਂ ਕਰਾਉਂਦਾ? ਜਿਹੜੀ ਸਟੇਟ ਦੀ ਮਸ਼ੀਨਰੀ ਹੈ, ਜਿਹੜੀ ਸਟੇਟ ਦੀ ਮਸ਼ੀਨਰੀ ਹੈ, ਸਟੇਟ ਦੀ ਪੁਲਿਸ ਆ, ਲਾਅ ਐਂਡ ਆਰਡਰ, ਸਟੇਟ ਦੀਆਂ ਸਿਕਿਉਰਿਟੀ ਏਜੰਸੀਜ਼ ਨੇ, ਉਹ ਜਿਸ ਤਰੀਕੇ ਨਾਲ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਉਹ ਨਹੀਂ ਲੈਂਦੀਆਂ। ਅਸੀਂ ਇਸ ਗੱਲ ਨੂੰ ਜਵਾਬਦੇਹ ਬਣਾਉਣ ਨੂੰ ਅਸੀਂ ਚਾਹੁੰਦੇ ਹਾਂ ਕਿ ਇਹ ਗਵਰਨਮੈਂਟ ਦੇ ਅੰਡਰ ਨਹੀਂ ਹੋਣਾ ਚਾਹੀਦਾ। ਜਿਹੜੀ ਸਟੇਟ ਗਵਰਨਮੈਂਟ ਹੈ ਇਹ ਸਿੱਧਾ ਇਲੈਕਸ਼ਨ ਕਮਿਸ਼ਨ ਦੇ ਅੰਡਰ ਹੋਣਾ ਚਾਹੀਦਾ ਔਰ ਕਮੇਟੀ ਉਸ ਗੱਲ ਨੂੰ ਬਹੁਤ ਨੇੜਿਓਂ ਦੇਖੇ ਕਿ ਜਿਹੜੀ ਸਟੇਟ ਦੀ ਮਸ਼ੀਨਰੀ ਆ ਉਹ ਕੰਮ ਕਰਦੀ ਹੈ ਕਿ ਨਹੀਂ ਕਰਦੀ। ਦੂਜੇ ਨੰਬਰ ਤੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਸੀਗਾ ਵੀ ਜਿੰਨੇ ਵੀ ਉਮੀਦਵਾਰ ਖੜੇ ਹੁੰਦੇ ਨੇ ਇਹਨਾਂ ਦਾ ਡੋਪ ਟੈਸਟ ਲਿਆ ਜਾਣਾ ਚਾਹੀਦਾ, ਜਿੱਦਾਂ ਖਿਡਾਰੀਆਂ ਦਾ ਲਿਆ ਜਾਂਦਾ ਵੀ ਇਹ ਕਦੇ ਡਰੱਗਸ ਜਾਂ ਇਹ ਕਦੇ ਪਿਛਲੇ ਸਮਿਆਂ ਦੇ ਵਿੱਚ ਏਦਾਂ ਦਾ ਆਪ ਸੇਵਨ ਕਰਦੇ ਆ। ਜਿਹੜੇ ਲੋਕ ਆਪ ਸੇਵਨ ਕਰਦੇ ਉਹ ਕਿਸ ਤਰੀਕੇ ਨਾਲ ਰੋਕ ਸਕਦੇ ਆ। ਸੋ ਇਸ ਤਰੀਕੇ ਦੀਆਂ ਅਸੀਂ 3-4 ਉਹਨਾਂ ਦੇ ਕੋਲ ਆਪਣੀਆਂ ਡਿਮਾਂਡਸ ਰੱਖੀਆਂ ਸੀਗੀਆਂ। ਉਹਨਾਂ ਨੇ ਕਿਹਾ ਵੀ ਅਸੀਂ ਸੀਰੀਅਸ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਸਹਾਇਤਾ ਕਰੋ। ਸੋ ਉਹਨਾਂ ਨੇ ਸਾਨੂੰ ਅਸੀਂ ਫਿਰ ਉਹਦੀ ਜਿਹੜੀ ਵੀ ਰਿਪੋਰਟ ਸਾਨੂੰ 1 ਮਹੀਨੇ ਦੇ ਵਿੱਚ ਦੇਣਗੇ ਉਹਦੀ ਹਾਈ ਕੋਰਟ ਨੂੰ ਦੇਣੀ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ, ਕਿਉਂਕਿ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਮਿਲੇ ਸੀਗੇ। ਅਸੀਂ ਇਹ ਰਿਟ ਹਾਈ ਕੋਰਟ 'ਚ ਪਾਈ ਸੀ, ਹਾਈ ਕੋਰਟ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਸੀ ਵੀ ਸਾਡੇ ਆਰਡਰ ਲੈ ਕੇ ਤੁਸੀਂ ਕਮਿਸ਼ਨ ਨੂੰ ਮਿਲੋ। ਸੋ ਉਹਦਾ ਕੀ ਰਿਜ਼ਲਟ ਹੈ ਉਹ ਸਾਡੀ ਮੀਟਿੰਗ ਦਾ ਉਹ ਸਾਨੂੰ ਪਤਾ ਲੱਗੇਗਾ ਆਉਣ ਵਾਲੇ 15-20 ਦਿਨਾਂ ਦੇ ਵਿੱਚ ਕੀ ਉਹ ਐਕਸ਼ਨ ਲੈ ਰਹੇ ਹਨ। ਅਸੀਂ ਇਹਨੂੰ ਨੇੜਿਓਂ ਦੇਖ ਰਹੇ ਹਾਂ ਔਰ ਅਸੀਂ ਸੀਰੀਅਸ ਹਾਂ ਇਸ ਗੱਲ ਦੇ ਲਈ। ਸਾਰੇ ਅਸੀਂ ਕੱਲ 29 ਤਰੀਕ ਨੂੰ ਇਸ ਦੀ ਇੱਕ ਪੰਜਾਬ ਪੱਧਰ ਦੀ ਮੀਟਿੰਗ ਵੀ ਸੱਦੀ ਹੋਈ ਆ ਚੰਡੀਗੜ੍ਹ ਦੇ ਵਿੱਚ, ਐਕਸ ਸਰਵਿਸਮੈਨਾਂ ਦੀ, IAS ਅਫਸਰਾਂ ਦੀ, IPS ਅਫਸਰਾਂ ਦੀ, ਤੇ ਕਿਸ ਤਰੀਕੇ ਦੇ ਨਾਲ ਹੋਰ ਇਹਦੀ ਅਵੇਅਰਨੈਸ ਹੈ ਜਿਹੜੀ ਉਹ ਲਿਆਂਦੀ ਜਾ ਸਕੇ। ਕੱਲ ਨੂੰ ਚੰਡੀਗੜ੍ਹ ਦੇ ਵਿੱਚ ਕੇਂਦਰੀ ਗੁਰਸਿੰਘ ਸਭਾ ਦੇ ਵਿੱਚ 28 ਸੈਕਟਰ 'ਚ 10:30 ਵਜੇ ਇਸ ਸੰਬੰਧ ਵਿੱਚ ਮੀਟਿੰਗ ਰੱਖੀ ਹੈ ਜੀ। ਹਾਂਜੀ ਵੀਰ ਜੀ, ਇਸ ਰਿਪੋਰਟ ਸੰਬੰਧੀ ਵੀ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਉਬਰ ਕਰਾਂਗੇ, ਪਰ ਹੁਣ ਆਪਾਂ ਕਰੰਟ ਪੰਜਾਬ ਦੇ ਵਿੱਚ ਸਿੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਭਾਈ ਗੁਰਬਖਸ਼ ਸਿੰਘ ਪਿਛਲੇ ਲਗਭਗ 15 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ। ਉਹਨਾਂ ਦੀ ਮੰਗ ਹੈ ਕਿ ਜੇਲ੍ਹਾਂ ਦੇ ਵਿੱਚ ਜਿਹੜੇ 19-20 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਜਿਹੜੇ ਸਿੰਘ ਬੰਦ ਹੋਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਸ ਸੰਬੰਧ ਵਿੱਚ ਅਸੀਂ ਇਹ ਸੋਚਦੇ ਹਾਂ ਕਿ 5 ਲੜਕੇ ਆ ਜਿਹੜੇ ਉਹ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਉਹ ਨੇ ਜਿਨ੍ਹਾਂ ਨੂੰ ਲਾਈਫ ਹੋਈ ਹੋਈ ਆ, ਪਰ ਉਸ ਸਟੇਟਾਂ ਤੋਂ ਜਿਸ ਸਟੇਟ ਦੇ ਵਿੱਚ ਲਾਈਫ ਹੋਈ ਆ ਉਸ ਸਟੇਟ ਦੇ ਵਿੱਚ ਆਲਰੇਡੀ ਮਤਲਬ ਜਿਹੜੇ ਹੋਰ ਅਕਿਊਜ਼ਡ ਹੈਗੇ ਆ ਜਿਨ੍ਹਾਂ ਨੂੰ ਹੋਰ ਨੂੰ ਲਾਈਫ ਹੋਈ ਸੀ ਉਹ 14 ਸਾਲ ਬਾਅਦ ਰਿਹਾ ਕਰ ਦਿੱਤੇ ਗਏ ਆ। ਇਹ 3 ਲੜਕੇ ਬੜੈਲ ਜੇਲ੍ਹ ਦੇ ਵਿੱਚ ਨੇ ਜਿਹੜੇ ਬਿਆਨ ਸਿੰਘ ਦੇ ਕਤਲकांड ਨਾਲ ਸੰਬੰਧਿਤ ਨੇ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ। ਇੱਕ ਲਾਲ ਸਿੰਘ ਅਕਾਲਗੜ੍ਹ ਨੇ ਉਹ ਨਾਭੇ ਜੇਲ੍ਹ 'ਚ ਨੇ, ਉਹਨਾਂ ਨੂੰ ਗੁਜਰਾਤ ਸਟੇਟ ਵੱਲੋਂ ਸਜ਼ਾ ਹੋਈ ਹੈ। ਤੇ ਇੱਕ ਕਰਨਾਟਕਾ ਦੀ ਗੁਲਬਰਗ ਜੇਲ੍ਹ ਦੇ ਵਿੱਚ ਹੈਗੇ ਨੇ ਗੁਰਦੀਪ ਸਿੰਘ ਖਹਿਰਾ, ਉਹਨਾਂ ਨੂੰ ਵੀ ਉੱਥੇ ਪੁਰਾਣੇ 84 ਦੇ ਕੇਸਾਂ ਦੇ ਵਿੱਚ ਸਜ਼ਾ ਹੋਈ ਹੈ। 23 ਸਾਲ ਉਹਨਾਂ ਨੂੰ ਹੋ ਗਏ ਆ ਉੱਥੇ ਉਸ ਜੇਲ੍ਹ ਦੇ ਵਿੱਚ। ਈਵਨ ਜਿਹੜੇ ਹੁੰਦੇ ਬੜੈਲ ਜੇਲ੍ਹ 'ਚ ਨੇ ਉਹਨਾਂ ਨੂੰ ਤਾਂ 19 ਸਾਲ ਹੋ ਗਿਆ, ਉਹਨਾਂ ਨੂੰ ਪਰੋਲ ਵੀ ਨਹੀਂ ਦਿੱਤੀ ਗਈ ਹਾਲੇ ਤੱਕ। ਬਸ ਜਦੋਂ ਕਿ ਹਰੇਕ ਕੈਦੀ ਦਾ ਜਾਂ ਹਰੇਕ ਸਜ਼ਾ ਯਾਫਤਾ ਦਾ ਜਦੋਂ ਉਹਨੂੰ ਸਜ਼ਾ ਹੋ ਜਾਂਦੀ ਆ ਉਹਦੇ 4 ਮਹੀਨਿਆਂ ਤੋਂ ਬਾਅਦ ਉਹਦਾ ਹੱਕ ਬਣਦਾ ਕਿ ਉਹ 40 ਦਿਨਾਂ ਦੀ ਆਪਣੇ ਕੰਮਕਾਜ ਦੇਖਣ ਲਈ ਆਪਣੇ ਘਰਦਿਆਂ ਨੂੰ ਮਿਲਦੇ ਪਰੋਲ ਜਾ ਸਕਦਾ, ਪਰ ਆਲਮੋਸਟ 19 ਸਾਲ ਹੋ ਗਏ ਉਹ ਬੰਦੇ ਪਰੋਲ ਤੇ ਵੀ ਨਹੀਂ ਜਾ ਸਕੇ। ਅਸੀਂ 29 ਅਗਸਤ ਨੂੰ ਇਸ ਸੰਬੰਧ ਵਿੱਚ ਚੰਡੀਗੜ੍ਹ ਐਡਮਿਨਿਸਟ੍ਰੇਟਰ ਨੂੰ, ਜਿਹੜਾ ਗਵਰਨਰ ਨੇ ਪੰਜਾਬ ਦੇ ਤੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਨੇ, ਉਹਨਾਂ ਨੂੰ ਇੱਕ
ਲਿਖਤੀ ਮੈਮੋਰੈਂਡਮ ਦਿੱਤਾ ਸੀ ਕਿ ਇਹਨਾਂ ਨੂੰ ਜੋ ਪ੍ਰੈਸੀਡੈਂਟ ਅੱਗੇ ਸਟੇਟਾਂ ਦੇ ਸੈੱਟ ਹੋਏ ਨੇ, ਜਿਸ ਤਰੀਕੇ ਦੇ ਨਾਲ ਅੱਗੇ ਸਟੇਟਾਂ ਨੇ ਬੰਦੇ ਛੱਡੇ ਨੇ ਜਿਨ੍ਹਾਂ ਨੂੰ ਲਾਈਫ ਹੋਈ ਸੀ, ਉਸੇ ਹੀ ਤਰਜੀਹ ਦੇ ਉੱਤੇ ਉਹ ਇਹਨਾਂ ਨੂੰ ਛੱਡਿਆ ਜਾਵੇ। ਪਰ ਉਹਨਾਂ ਨੇ ਕੁਝ ਨਹੀਂ ਛੱਡਿਆ ਤੇ ਉਸ ਲੜਕੇ ਨੇ ਗੁਰਬਖਸ਼ ਸਿੰਘ, ਜਿਹੜਾ ਕਿ ਇਹਨਾਂ ਦੇ ਨਾਲ ਜੇਲ੍ਹ 'ਚ ਰਿਹਾ ਕਾਫੀ ਚਿਰ, ਬਰੈਲ ਜੇਲ੍ਹ ਦੇ ਵਿੱਚ, ਤੇ ਉਹਨਾਂ ਨੇ ਮੰਨ ਲਓ ਇਸ ਗੱਲ ਦਾ ਉਦੋਂ ਅਲਟੀਮੇਟਮ ਦਿੱਤਾ ਸੀ ਜੇ ਤੁਸੀਂ ਨਹੀਂ ਛੱਡੋਗੇ ਤਾਂ ਮੈਂ ਭੁੱਖ ਹੜਤਾਲ ਤੇ ਜਾਵਾਂਗਾ। ਸੋ ਹੁਣ ਉਹ 14 ਤਰੀਕ ਤੋਂ ਭੁੱਖ ਹੜਤਾਲ ਤੇ ਨੇ। ਅਸੀਂ ਸਾਰੇ ਬੈਠੇ ਆ। 7-8 ਕਿਲੋ ਉਹਨਾਂ ਦਾ ਵਜਨ ਹੈ ਜਿਹੜਾ ਘਟ ਚੁੱਕਿਆ, ਪਰ ਹਾਲੇ ਤੱਕ ਅੱਜ ਤੱਕ ਵੀ ਜਿਹੜੀ ਨਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਨਾ ਪੰਜਾਬ ਗਵਰਨਮੈਂਟ ਤੇ ਕੋਈ ਵੀ ਉਹਦੇ ਜੋ ਤੱਕ ਨਹੀਂ ਸਰਕੀ। ਸਿਰਫ ਇੰਨਾ ਕਿ ਇੱਕ ਡਾਕਟਰ ਆਉਂਦਾ ਜਿਹੜਾ ਉਹਨਾਂ ਦਾ ਚੈੱਕਅਪ ਕਰਦਾ, ਪੁਲਿਸ ਆਉਂਦੀ ਹੈ ਸਵੇਰੇ ਸ਼ਾਮੀ, ਇਸ ਤੋਂ ਬਾਅਦ ਉਹਨਾਂ ਨੇ ਕੁਛ ਨਹੀਂ। ਹਾਂ, ਦੂਜੇ ਲੀਡਰ ਜ਼ਰੂਰ ਆਏ ਨੇ। ਮੱਕੜ ਸਾਹਿਬ ਉੱਥੇ ਪਹੁੰਚੇ ਸੀਗੇ, ਪ੍ਰੇਮ ਸਿੰਘ ਚੰਦੂਮਾਜਰਾ ਪਹੁੰਚਿਆ ਸੀ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਪਹੁੰਚੇ ਸੀ। ਇਸ ਗੱਲ ਕਰਕੇ ਨਹੀਂ ਕਿ ਉਹਨਾਂ ਦੀ ਸਪੋਰਟ ਕੀਤੀ ਜਾਵੇ, ਇਹ ਗੱਲ ਕਹੀ ਜਾਵੇ ਤੇ ਜੀ ਆਵਾਜ਼ ਸੁਣੀ ਜਾਵੇ ਜੇ ਅਗਰ ਇਹਨੂੰ ਕੁਛ ਹੋ ਗਿਆ ਤੇ ਜ਼ਿੰਮੇਵਾਰ ਨੇ। ਸਗੋਂ ਇਹ ਗੱਲ ਕਹਿਣ ਲਈ ਕਿ ਤੂੰ ਜਿਹੜੀ ਹੜਤਾਲ ਹੈ, ਭੁੱਖ ਹੜਤਾਲ ਹੈ, ਉਹ ਸਿੱਖ ਸਿਧਾਂਤਾਂ ਦੇ ਅਨੁਸਾਰ ਨਹੀਂ ਹੈ। ਮੈਂ ਵੀ ਉੱਥੇ ਸੀ ਉਸ ਟਾਈਮ ਦੇ ਉੱਤੇ। ਮੈਂ ਚੰਦੂਮਾਜਰਾ ਸਾਹਿਬ ਨੂੰ ਵੀ ਇਹ ਗੱਲ ਕਹੀ ਸੀਗੀ ਕਿ ਅੱਜ ਕੱਲ੍ਹ ਦੇ ਸਮੇਂ 'ਚ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਭੁੱਖ ਹੜਤਾਲ ਰੱਖਣਾ ਸਭ ਤੋਂ ਵਧੀਆ ਤੇ ਸਭ ਤੋਂ ਮਤਲਬ ਔਖਾ ਕੰਮ ਹੈ, ਜਿਹੜਾ ਕਿ ਬੰਦਾ ਆਪਣੇ ਆਪ ਨੂੰ ਦੇਖ ਕੇ ਕੌਮ ਲਈ ਜਾਂ ਸਮਾਜ ਲਈ ਆਪਾਂ ਕੁਛ ਮੰਗ ਕਰਦੇ ਹਾਂ। ਹੋਰ ਡੈਮੋਕ੍ਰੇਟਿਕ ਤਰੀਕੇ ਦੇ ਵਿੱਚ ਕਿਹੜਾ ਢੰਗ ਹੈ, ਇੱਦਾਂ ਦਾ ਤਰੀਕਾ ਹੈ ਜਿਹੜਾ ਜਿਹਨੂੰ ਵਰਤਿਆ ਜਾਵੇ। ਦੂਸਰੇ ਜਦੋਂ ਹਥਿਆਰ ਚੱਕਦੇ ਨੇ ਆਪਣਾ ਹੱਕ ਲੈਣ ਦੇ ਲਈ ਤੇ ਤੁਸੀਂ ਕਹਿੰਦੇ ਆ ਕਿ ਅੱਤਵਾਦੀ ਨੇ। ਜੇ ਅਗਰ ਬੰਦੇ ਮੇਨ ਸਟਰੀਮ ਦੇ ਵਿੱਚ ਆਣ ਕੇ ਤੁਹਾਤੋਂ ਮੰਗ ਕਰਦੇ ਨੇ, ਉਹਨਾਂ ਕੋਲ ਕੀ, ਉਹਨਾਂ ਦੀ ਤੁਸੀਂ ਸੁਣਦੇ ਨਹੀਂ ਹੈਗੇ। ਤੇ ਜੇ ਉਹ ਹੁਣ ਹੋਰ ਉਹਨਾਂ ਕੋਲ ਕੋਈ ਢੰਗ ਤਰੀਕਾ ਨਹੀਂ ਹੈ। ਸੋ 14 ਦਿਨ ਹੋ ਗਏ ਆ, ਸਟੇਟ ਦੀ ਹਾਲੇ ਤੱਕ ਕੋਈ ਜੂਨ ਤੱਕ ਨਹੀਂ ਸਰਕੀ ਹੈਗੀ। ਪਰ ਦੇਖੋ, ਅਸੀਂ ਮੰਗ ਕਰਦੇ ਹਾਂ ਕਿ ਸਾਡੀ ਸਿੱਖ ਕੌਮ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈਗਾ। ਔਰ ਬਾਹਰ ਵਿਦੇਸ਼ਾਂ 'ਚੋਂ ਵੀ ਜਿਹੜੀਆਂ ਵਿਦੇਸ਼ਾਂ 'ਚ ਰਹਿਣ ਵਾਲੇ ਸਿੱਖ ਨੇ, ਉਹਨਾਂ ਨੂੰ ਵੀ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ, ਉਹਨਾਂ ਦੇ ਨਾਲ ਆਪਣੀ ਕਮਿਟਮੈਂਟ ਜ਼ਾਹਰ ਕਰਨ ਦੇ ਲਈ ਸਾਰਿਆਂ ਨੂੰ, ਕੋਈ ਵੀ ਜਥੇਬੰਦੀਆਂ ਨੂੰ ਬਿਆਨ ਜਾਂ ਮਤਲਬ ਮੈਮੋਰੈਂਡਮ ਹੈ ਜਿਹੜੇ ਗੁਰਦੁਆਰਿਆਂ ਤੋਂ ਭੇਜਣੇ ਚਾਹੀਦੇ ਆ ਹਿੰਦੁਸਤਾਨ ਦੀ ਸਰਕਾਰ ਨੂੰ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ, ਹੋਮ ਮਿਨਿਸਟਰੀ ਨੂੰ ਇਸ ਸੰਬੰਧ ਦੇ ਵਿੱਚ। ਜੀ ਬਿਲਕੁਲ ਵੀਰ ਜੀ, ਤਾਂ ਹੀ ਤੇ ਅਸੀਂ ਤੁਹਾਨੂੰ ਫੋਨ ਲਾਈਨ ਤੇ ਲਿੱਤਾ ਤਾਂ ਕਿ ਸਾਡੀ ਸਿੱਖ ਸੰਗਤ ਜਿਹੜੀ ਬਾਲੀਆਂ ਨੇ ਉਹਨਾਂ ਨੂੰ, ਜਿਹਨਾਂ ਕਾਫੀ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਗੁਰਬਖਸ਼ ਸਿੰਘ ਜੀ ਕਿਉਂ ਭੁੱਖ ਹੜਤਾਲ ਕਰ ਰਹੇ, ਸਾਡੀ ਕੌਮ ਦੇ ਲਈ ਕਰ ਰਹੇ, ਸਾਡੇ ਭਰਾਵਾਂ ਲਈ ਕਰ ਰਹੇ ਨੇ, ਤਾਂ ਕਿ ਇੱਥੇ ਸਿੱਖ ਸੰਗਤਾਂ ਨੂੰ ਪਤਾ ਲੱਗੇ ਤੇ ਉਹ ਵੀ ਕੋਈ ਸਟੈਪ ਚੁੱਕਣ। ਪਰ ਵੀਰ ਜੀ, ਹੁਣ ਤਾਂ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84. Then I will be right back after a short break.